ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 19 ਜੂਨ 2015 5 ਹਾਰਡ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜੀਆਂ ਅਹਿਮ ਘਟਨਾਵਾਂ ਸਾਂਝੀਆਂ ਕਰਨ ਜਾ ਰਹੇ ਡਾਕਟਰ ਸਾਹਿਬ? ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਦਰਸ਼ਕਾਂ ਤੋਂ ਵੀ ਔਰ ਸਰੋਤਿਆਂ ਤੋਂ ਵੀ ਮਾਫੀ ਮੰਗਦੇ ਹਾਂ ਕਿ ਪਿਛਲੇ ਕਿਉਂਕਿ ਅੱਧਾ ਪੌਣਾ ਘੰਟਾ ਪਹਿਲਾਂ ਹੀ ਸਾਨੂੰ ਪਤਾ ਲੱਗਾ ਕਿੰਨੀ ਦੇਰ ਤੋਂ ਇਹ ਚੈਨਲ ਸਵਾਪ ਹੋਇਆ। ਬੀਮਿੰਗ ਵਾਲਿਆਂ ਦੀ ਗਲਤੀ ਦੇ ਨਾਲ ਸਾਡੇ ਟੀਵੀ 84 ਦੀ ਥਾਂ ਤੇ ਕੋਈ ਗੁਜਰਾਤੀ ਚੈਨਲ ਜਿਹੜਾ ਹੈ ਉਹ ਚੱਲਦਾ ਰਿਹਾ। ਹਾਲਾਂਕਿ ਟਾਈਮ ਵਾਰਨਰ ਤੇ ਟੀਵੀ 84 ਸੀ ਜੀ। ਨਤੀਜੇ ਦੇ ਤੌਰ ਤੇ ਉਸ ਗੁਜਰਾਤੀ ਚੈਨਲ ਤੇ ਕੋਈ ਸਾਈਂ ਬਾਬੇ ਦੀ ਪੂਜਾ ਚੱਲ ਰਹੀ ਸੀ, ਕੋਈ ਯੋਗਾ ਦਿਨ ਦੇ ਹਵਾਲੇ ਨਾਲ ਚੱਲ ਰਿਹਾ ਸੀ। ਅਸੀਂ ਉਹਨਾਂ ਆਪਣੇ ਦਰਸ਼ਕਾਂ ਸਰੋਤਿਆਂ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਇੰਟਰਨੈਟ ਤੇ ਦੇਖਦੇ ਹੀ ਸਾਨੂੰ ਕਾਲਾਂ ਦਾ ਸਿਲਸਿਲਾ ਜਾਰੀ ਕੀਤਾ ਜੀ। ਔਰ ਮਿਹਨਤ ਦੇ ਬਾਵਜੂਦ ਕਿਉਂਕਿ ਅੱਜ ਕੱਲ ਰਮਜ਼ਾਨ ਦਾ ਮਹੀਨਾ ਚੱਲ ਰਿਹਾ ਹੈ, ਜਿਹੜੇ ਇੱਥੇ ਔਨ ਡਿਊਟੀ ਨੇ ਉਹਨਾਂ ਚੋਂ ਵੀ ਕੁਛ ਜਿਹੜੇ ਨੇ ਪ੍ਰੈਕਟਿਸਿੰਗ ਰੋਜ਼ੇ ਰੱਖਦੇ ਨੇ, ਉਹਨਾਂ ਨੂੰ ਬੁਲਾਉਣ ਤੱਕ ਜਾਂ ਕਨਵੇ ਕਰਨ ਤੱਕ ਵੀ ਅੱਧਾ ਘੰਟਾ ਲੱਗ ਗਿਆ ਜੀ। ਲੇਕਿਨ ਕੁਛ ਦੇਰ ਪਹਿਲਾਂ ਹੀ ਇਹ ਜਿਹੜੀ ਗਲਤੀ ਹੈ ਸੁਧਾਰੀ ਗਈ ਹੈ ਔਰ ਅਸੀਂ ਮਾਫੀ ਚਾਹੁੰਦੇ ਹਾਂ ਕਿ ਇਸ ਕਿਸਮ ਦਾ ਲੈਪਸ ਹੁੰਦਾ ਹੈ। ਔਰ ਕਿਉਂਕਿ ਕੁਦਰਤਨ ਜਿੱਥੋਂ ਸਾਊਂਡ ਵਿਊ ਬ੍ਰੌਡਕਾਸਟਿੰਗ 'ਚ ਅਸੀਂ ਬੈਠੇ ਹਾਂ ਜੀ, ਇੱਥੇ 30 ਤੋਂ ਜ਼ਿਆਦਾ ਚੈਨਲ ਜਿਹੜੇ ਨੇ ਜਿਨ੍ਹਾਂ ਦੇ ਵਿੱਚ ਭਾਰਤ, ਪਾਕਿਸਤਾਨ, ਬੰਗਲਾਦੇਸ਼ ਤੋਂ ਇਲਾਵਾ ਗ੍ਰੀਕ, ਅਫਰੀਕਨ ਚੈਨਲ ਵੀ ਨੇ ਔਰ ਬੜਾ ਵੱਡਾ ਨੈਟਵਰਕ ਹੈ ਔਰ ਇਹ ਗਲਤੀ ਜਿਹੜੀ ਹੈ ਕਈ ਵਾਰ ਹੋ ਜਾਂਦੀ ਹੈ ਜੀ। ਤੇ ਅਸੀਂ ਇਸ ਲਈ ਵੀ ਮਾਫੀ ਚਾਹੁੰਦੇ ਹਾਂ ਕਿ ਭਾਈ ਜਿਹੜੇ ਦਰਸ਼ਕਾਂ ਨੂੰ ਜਿਹੜੇ ਐਕਸਪੈਕਟ ਕਰਦੇ ਹੁੰਦੇ ਨੇ ਕਿ ਇਹ ਪੀਰੀਅਡ ਪਾਠ ਚੱਲ ਰਿਹਾ ਹੁੰਦਾ ਹੈ ਜਾਂ ਕੀਰਤਨ ਦਾ ਹੁੰਦਾ ਹੈ, ਧਾਰਮਿਕ ਪਾਠ ਹੁੰਦਾ ਹੈ, ਉਹਨਾਂ ਨੂੰ ਇਸ ਕਿਸਮ ਦਾ ਜਿਹੜਾ ਗਾਰਬੇਜ ਹੈ ਦੂਸਰੇ ਪਾਸਿਓਂ ਜਿਹੜਾ ਬਿਲਕੁਲ ਬੇਸਿਕ ਪ੍ਰਿੰਸੀਪਲਸ ਦੇ ਖਿਲਾਫ ਹੈ ਉਹ ਦੇਖਣਾ ਪਿਆ ਜੀ। ਔਰ ਮੈਂ ਵੀ ਜਿਹੜੇ ਉਹਨਾਂ ਦੇ ਇੱਥੇ ਇੰਚਾਰਜ ਨੇ ਉਹਨਾਂ ਨੂੰ ਇਹੀ ਕਿਹਾ, ਮੈਂ ਕਿਹਾ ਜੀ ਇਹ ਇਵੇਂ ਹੀ ਹੈ ਜਿਵੇਂ ਰੋਜ਼ਿਆਂ ਦੇ ਦੌਰਾਨ ਕਿਸੇ ਇਸਲਾਮਿਕ ਚੈਨਲ ਦੇ ਉੱਤੇ ਬੁੱਤ ਪ੍ਰਸਤੀ ਹੋ ਰਹੀ ਹੋਏ ਜੀ ਜੀ। ਸੋ ਅਸੀਂ ਅਗੇਨ ਇਸ ਦੀ ਮਾਫੀ ਚਾਹੁੰਦੇ ਜੀ ਜੀ। ਬੇਸ਼ੱਕ ਇਹ ਸੈਡ ਨੋਟ ਤੇ ਅਸੀਂ ਸ਼ੁਰੂ ਕਰ ਲਿਆ ਪ੍ਰੋਗਰਾਮ। ਹਾਲਾਂਕਿ ਅੱਜ ਜਦੋਂ ਅਸੀਂ ਇਤਿਹਾਸ ਦੇ ਹਵਾਲੇ ਨਾਲ ਦੇਖਦੇ ਔਰ ਪਿਛਲੇ ਆਲਮੋਸਟ 1 ਹਫ਼ਤੇ 2 ਹਫ਼ਤੇ ਤੋਂ ਜਿਵੇਂ ਬਾਦਲ ਅਕਾਲੀ ਦਲ ਨੇ ਜਿਹੜਾ ਕਿ ਔਰਬਿਟ ਬੱਸ ਕਾਂਡ ਤੋਂ ਬਾਅਦ ਇੱਕ ਸਕੈਂਡਲ ਦੇ ਵਿੱਚ ਘਿਰਿਆ ਔਰ ਜਿਹਦੀ ਆਪਣੀ ਪੁਲਿਸ ਜਿਹੜੀ ਹੈ ਆਪਣੇ ਅਕਾਲੀ ਲੀਡਰਾਂ ਨੂੰ ਹੀ ਮਾਰ ਰਹੀ ਹੈ। ਜਿਵੇਂ ਅੰਮ੍ਰਿਤਸਰ ਦੇ ਵਿੱਚ ਇੱਕ ਬੇਗੁਨਾਹ ਅਕਾਲੀ ਜਿਹੜਾ ਕਿ ਇੱਕ ਕਿਸੇ ਥਾਂ ਤੋਂ ਹੋਟਲ ਤੋਂ ਜਾਂ ਕਿਤੇੋਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਚੁੱਕਣ ਜਾ ਰਿਹਾ ਸੀ ਜੀ, ਉਸ ਨੂੰ ਪੁਲਿਸ ਮੁਕਾਬਲਾ ਬਣਾ ਕੇ ਮਾਰ ਦਿੱਤਾ ਗਿਆ ਕਿ ਜੀ ਇਹ ਫਾਇਰਿੰਗ ਕੀਤੀ, ਰੁਕਿਆ ਨਹੀਂ, AK-47 ਨਾਲ ਗੋਲੀਆਂ ਚਲਾਤੀਆਂ, ਜਿਹੜਾ ਬਿਲਕੁਲ ਝੂਠ, ਜਿਹਦੇ ਉੱਤੇ SIT ਟੀਮ ਬਿਠਾਈ ਹੈ। ਸੋ ਅਸੀਂ ਸਮਝਦੇ ਹਾਂ ਵੀ ਜਦੋਂ ਇਸ ਕਿਸਮ ਦਾ ਚਾਰ ਚਫੇਰੇ ਥੂ ਹੋ ਰਹੀ ਹੋਏ ਤੇ ਬਾਦਲ ਜਿਹੜਾ ਹੈ ਉਹ ਲੁਕਦਾ ਜਾ ਕੇ ਕਿਸੇ ਨਾ ਕਿਸੇ ਧਾਰਮਿਕ ਏਜੰਡੇ ਦੇ ਉੱਤੇ ਔਰ ਉਹਦੇ ਪਿੱਛੇ, ਔਰ ਜਿਵੇਂ ਪਿਛਲੀਆਂ ਚੋਣਾਂ ਤੋਂ ਪਹਿਲਾਂ ਵੀ ਉਹਨੂੰ ਫਖਰੇ ਕੌਮ ਤੇ ਪਤਾ ਨਹੀਂ ਕੀ ਹੋਰ ਪੰਥ ਰਤਨ ਬਣਾ ਦਿੱਤਾ ਸੀ ਤੇ ਹੁਣ ਵੀ ਉਹਨੇ ਅਨੰਦਪੁਰ ਸਾਹਿਬ ਹੀ ਡੇਰੇ ਲਾ ਕੇ ਰੱਖੇ ਇਹਨਾਂ ਸਾਰੇ ਦਿਨਾਂ 'ਚ ਔਰ ਬਿਲਕੁਲ ਆਪਣੇ ਆਪ ਨੂੰ ਉਹ ਹੁਣ ਧਾਰਮਿਕ ਨਾਂ ਦੇ ਥੱਲੇ ਔਰ ਮੰਗ ਕੇ ਗੁਰੂ ਤੇਗ ਬਹਾਦਰ ਸਾਹਿਬ ਦਾ ਦਿਨ ਨੈਸ਼ਨਲ ਪੱਧਰ ਤੇ ਮਨਾਇਆ ਜਾਏ ਔਰ ਦਿਸ ਦੈਟ। ਔਰ ਹਾਲਾਂਕਿ ਟ੍ਰਿਬਿਊਨ ਦਾ ਕੱਲ ਦਾ ਇੱਕ ਐਡੀਟੋਰੀਅਲ ਸੀ ਇਸ ਦੇ ਉੱਤੇ ਕਿ ਕਿਵੇਂ ਉਹ ਮਿਕਸ ਕਰ ਰਿਹਾ ਰਿਲੀਜਨ ਔਰ ਪੋਲਿਟਿਕਸ ਨੂੰ ਜੀ ਅਗੇਨ ਆਪਣੇ ਹਿੱਤਾਂ ਦੇ ਲਈ। ਔਰ ਅੱਜ ਜਦੋਂ ਬਾਦਲ, ਰਾਜਨਾਥ ਸਿੰਘ, ਅਮਿਤ ਸ਼ਾਹ ਇਹ ਸਾਰੇ ਹੀ ਜਿਹੜੇ ਉੱਥੇ ਇਕੱਠੇ ਕੀਤੇ ਹੋਏ ਸੀ, ਸਾਰੇ ਸਿੱਖੀ ਦੇ ਦੁਸ਼ਮਣ ਵੀ ਔਰ ਮੁੱਢਲੀਆਂ ਧਾਰਮਿਕ ਆਜ਼ਾਦੀਆਂ ਦੇ ਦੁਸ਼ਮਣ ਵੀ, ਇਹ ਵੀ ਇੱਕ ਵੱਡੀ ਤਰਾਸਦੀ ਹੈ। ਔਰ ਮੈਂ ਕੱਲ ਵੌਇਸ ਆਫ ਖਾਲਸਾ ਰੇਡੀਓ ਪ੍ਰੋਗਰਾਮ ਦੇ ਆਪਣੇ ਇੰਟਰਵਿਊ 'ਚ ਵੀ ਗੱਲਬਾਤ 'ਚ ਕਿਹਾ ਸੀ, ਮੈਂ ਕਿਹਾ ਕਿ ਕਿੰਨੀ ਵੱਡੀ ਇਹਨੂੰ ਕਿਵੇਂ ਇਤਿਹਾਸ ਦੇ ਵਿੱਚ ਅਸੀਂ ਜਸਟੀਫਾਈ ਕਰਾਂਗੇ ਕਿ ਜਿੱਥੋਂ ਕਦੇ ਗੁਰੂ ਤੇਗ ਬਹਾਦਰ ਸਾਹਿਬ 1675 ਈਸਵੀ ਦੇ ਵਿੱਚ 300 ਮੀਲ ਤੋਂ ਜ਼ਿਆਦਾ ਜਿਹੜਾ ਹੈ ਉਹ ਦਿੱਲੀ ਗਏ ਇਸ ਲਈ ਕਿ ਉਸ ਵੇਲੇ ਦਾ ਬਾਦਸ਼ਾਹ ਧਾਰਮਿਕ ਆਜ਼ਾਦੀਆਂ ਕੁਚਲ ਰਿਹਾ ਸੀ ਔਰ ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ ਜੀ। ਔਰ ਅੱਜ ਜਦੋਂ ਇਹ ਦਾਅਵਾ ਕੀਤਾ ਜਾ ਰਿਹਾ ਜੀ ਕਿ ਅਸੀਂ 350 ਸਾਲਾ ਆਨੰਦਪੁਰ ਸਾਹਿਬ ਦੀ ਜਿਹੜੀ ਹੈ ਸਥਾਪਨਾ ਦੀ ਯਾਦ ਮਨਾ ਰਹੇ ਤੇ ਉਸੇ ਦਿੱਲੀ ਤੋਂ ਜਿੱਥੋਂ ਕਦੇ ਦਬਾਉਣ ਵਾਲੀ ਆਵਾਜ਼ ਨਿਕਲੀ ਸੀ, ਅੱਜ ਜਿਨ੍ਹਾਂ ਦੇ ਕੋਲ ਪਾਵਰ ਹੈ
ਉਹ ਵੀ ਉਸੇ ਔਰੰਗਜ਼ੇਬੀ ਸੋਚ ਦੇ ਉੱਤੇ ਖੜੇ ਨੇ ਜੀ। ਔਰ ਉਹਨਾਂ ਦਾ ਵੀ ਜਿਹੜਾ ਦਾਈਆ ਇਹੀ ਹੈ ਕਿ ਮੁੱਢਲੀ ਆਜ਼ਾਦੀ ਰਹਿਣ ਨਹੀਂ ਦੇਣੀ ਅਸੀਂ, ਔਰ ਇਹ ਜਿਹੜੀ ਡਾਈਵਰਸਿਟੀ ਹੈ ਇਹ ਸਾਨੂੰ ਚੰਗੀ ਨਹੀਂ ਲੱਗਦੀ। ਔਰ ਮੈਂ ਅਕਸਰ ਮਹਾਕਵੀ ਭਾਈ ਸੰਤੋਖ ਸਿੰਘ ਜਿਨ੍ਹਾਂ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਲਿਖਿਆ, ਉਹਨਾਂ ਨੇ ਜਦੋਂ 10ਵੇਂ ਪਾਤਸ਼ਾਹ ਨੂੰ ਟ੍ਰਿਬਿਊਟ ਦਿੱਤੀ ਤਾਂ ਉਹਨਾਂ ਨੇ ਇੱਕ ਬ੍ਰਿਜ ਭਾਸ਼ਾ ਦੇ ਵਿੱਚ ਇੱਕ ਉਹਨਾਂ ਦਾ ਛੰਦ ਹੈ ਜੀ, ਜਿਹਦੇ ਚ ਉਹਨਾਂ ਨੇ ਕਿਹਾ ਕਿ ਛਾਏ ਜਾਤੀ ਏਕਤਾ अनेकता बिलोए जाती होवती कुचीलता कतेबन कुरान की पाप पर पक जाते धर्म तसक जाते वर्ण गरक जाते साहित्य बेदान की देवी देव द्योरे संतोख सिंगा दूर होते रूप मिट जाते कथा बेदन पुराण के श्री गुरु गोबिंद सिंह पावन परम शूर मूरत न होती जौपै करुणा निधान की। ਹੁਣ ਇਸ ਦੀ ਮੈਂ ਵਿਆਖਿਆ ਤਾਂ ਨਹੀਂ ਕਰਾਂਗਾ, ਸਿਰਫ ਇੱਕ ਲਾਈਨ ਜਿਹੜੀ ਹੁਣ ਦੀ ਵਿਚਾਰ ਲਈ ਕਾਫੀ ਰੈਲੇਵੈਂਟ ਹੈ। ਤੇ ਉਹਨਾਂ ਨੇ ਕਿਹਾ ਕਿ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਜਿਹੜੀ ਕਿ ਕਰੁਣਾ ਦਇਆ ਦੀ ਮੂਰਤੀ ਨੇ ਜੀ, ਪਾਵਨ ਪਰਮ ਸ਼ੂਰ ਜਿਹੜੇ ਪਵਿੱਤਰ ਨੇ, ਬਹਾਦਰਾਂ ਦੇ ਬਹਾਦਰ ਨੇ, ਜੇ ਬਹਾਦਰਾਂ ਦੇ ਬਹਾਦਰ ਅਤ ਪਵਿੱਤਰ ਦਇਆ ਦੇ ਖਜ਼ਾਨੇ ਗੁਰੂ ਗੋਬਿੰਦ ਸਿੰਘ ਸਾਹਿਬ ਨਾ ਹੁੰਦੇ ਤੇ ਫਿਰ ਪਹਿਲੀ ਲਾਈਨ ਹੈ ਛਾਏ ਜਾਤੀ ਏਕਤਾ ਅਨੇਕਤਾ ਬਿਲੋਏ ਜਾਤੀ, ਕਿ ਏਕਤਾ ਹੋ ਜਾਣੀ ਸੀ, ਅਨੇਕਤਾ ਖਤਮ ਹੋ ਜਾਣੀ ਸੀ। ਹੁਣ ਇੱਕ ਪਾਸੇ ਅੱਜ ਜਿਨ੍ਹਾਂ ਦੇ ਕੋਲ ਪਾਵਰ ਹੈ, ਔਰੰਗਜ਼ੇਬ ਦੀ ਵੀ ਇਹੀ ਸੋਚ ਸੀ ਕਿ ਏਕਤਾ ਹੋਏ, ਏਕਤਾ ਇਸਲਾਮ ਦੇ ਨਾਂ ਥੱਲੇ ਹੋਏ, ਕਿ ਭਾਈ ਠੀਕ ਹੈ ਇੱਕੋ ਹੀ ਮਜ਼ਹਬ ਹੋਏ। ਔਰ ਜਿਵੇਂ ਉਹ ਪੁਰਾਤਨ ਇੱਕ ਲਿਖਤ 'ਚ ਹੁੰਦਾ ਹੈ ਕਿ ਵੀ ਗੁਰੂ ਤੇਗ ਬਹਾਦਰ ਸਾਹਿਬ ਨੇ ਉਹਨੂੰ ਵੰਗਾਰਿਆ ਕਿ ਭਾਈ ਤੂੰ ਤੇ ਚਾਹੁੰਦਾ 2 ਤੋਂ 1 ਕਰਨਾ, ਮੈਂ ਤਾਂ 3 ਬਣਾਉਣੇ ਚਾਹੁੰਦਾ ਹਾਂ, ਮੈਨੂੰ ਲੋੜ ਨਾ ਜਗ ਦੇ ਰੁਤਬਿਆਂ ਦੀ, ਨਾ ਮੈਂ ਪੀਰੀ ਦੀ ਖਾਹਿਸ਼ ਰਖਾਵਦਾ ਹਾਂ। ਸੋ ਹੁਣ ਜ਼ਾਹਰ ਹੈ ਕਿ ਜਿਹੜੇ ਵੇਲੇ ਦੇ ਹਾਕਮ ਨੇ, ਔਰੰਗਜ਼ੇਬੀ ਸੋਚ ਵੀ ਇਹੀ ਸੀ ਕਿ ਭਾਈ ਇਹ ਜਿਹੜੇ 2 ਅੱਡ-ਅੱਡ ਥਾਟ ਨੇ ਇਹਨਾਂ ਨੂੰ ਇੱਕ ਕਰ ਦਿਓ, ਸਾਰੇ ਇਸਲਾਮ ਦੇ ਘੇਰੇ 'ਚ ਲੈ ਆਓ, ਇਹੀ ਉਹਦੀ ਨੀਤੀ ਸੀ। ਹਾਲਾਂ ਉਹ ਜ਼ਾਲਮ ਸੀ ਜਿਹਨੇ ਪਿਓ ਨੂੰ ਕੈਦ ਕੀਤਾ, ਭਰਾਵਾਂ ਨੂੰ ਮਾਰਿਆ, ਇਹ ਧਰਮ ਦਾ ਤਾਂ ਬੁਰਕਾ ਪਾ ਲੈਂਦੇ ਨੇ। ਤੇ ਅੱਜ ਜਿਨ੍ਹਾਂ ਦੇ ਹੱਥ 'ਚ ਪਾਵਰ ਹੈ ਉਹਨਾਂ ਦੀ ਵੀ ਨੀਤੀ ਇਹ ਹੈ ਕਿ ਬਈ ਛਾਏ ਜਾਤੀ ਏਕਤਾ ਅਨੇਕਤਾ ਬਿਲੋਏ ਜਾਤੀ, ਕਿ ਭਾਈ ਏਕਤਾ ਹੋਣੀ ਚਾਹੀਦੀ ਹਿੰਦੁਸਤਾਨ ਦੇ ਥੱਲੇ। 2020 ਤੱਕ ਅਸੀਂ ਸਭ ਨੂੰ ਹਿੰਦੂ ਬਣਾ ਦੇਣਾ, ਸਾਰੇ ਗਰਭ ਸੇ ਕਹੋ ਕਿ ਹਮ ਹਿੰਦੂ ਹੈ। ਜ਼ਬਰਦਸਤੀ ਯੋਗਾ ਜਿਹੜਾ ਉਹ ਹਰ ਇੱਕ ਨੂੰ ਕਰਨ ਤੇ ਮਜਬੂਰ ਕੀਤਾ ਜਾ ਰਿਹਾ ਹੈ। ਵੰਦੇ ਮਾਤਰਮ ਹੇ ਮਾਂ ਮੈਂ ਤੇਰੀ ਵੰਦਨਾ ਕਰਦਾ, ਇਹ ਪੜਾਇਆ ਜਾ ਰਿਹਾ। 4 ਚਫੇਰੇ ਜਿਸ ਹਿੰਦੂਤਵਾ ਦਾ ਜਿਹੜੀ ਬਿਲਕੁਲ ਉਹੀ ਸੋਚ ਜੋ 350 ਸਾਲ ਤੋਂ ਦੇ ਦੌਰਾਨ ਜਾਂ ਉਸ ਤੋਂ ਔਰੰਗਜ਼ੇਬ ਦੇ ਆਉਣ ਦੇ ਨਾਲ ਹੀ ਸ਼ੁਰੂਆਤ ਹੁੰਦੀ ਹੈ, ਕਿਉਂਕਿ ਜਿਸ ਨੂੰ ਅੱਜ ਸਥਾਪਨਾ ਦਿਵਸ ਕਿਹਾ ਜਾ ਰਿਹਾ ਅਨੰਦਪੁਰ ਸਾਹਿਬ ਦਾ, ਮੈਂ ਸਮਝਦਾ ਵੀ ਪਹਿਲਾਂ ਤਾਂ ਇੱਕ ਵੱਡਾ ਹਿਸਟੋਰੀਕਲ ਐਰਰ ਕਰ ਰਹੇ ਨੇ। 19 ਜੂਨ 1665 ਨੂੰ ਜਿਸ ਨੂੰ ਕਿ ਆਧਾਰ ਮੰਨ ਕੇ 350 ਸਾਲਾ ਕਿਹਾ ਜਾ ਰਿਹਾ, ਜਿਹੜੀ ਨੀਂਹ ਰੱਖੀ ਗਈ ਸੀ ਉਹ ਗੁਰੂ ਤੇਗ ਬਹਾਦਰ ਸਾਹਿਬ ਨੇ ਉਸ ਧਰਤੀ ਦੇ ਉੱਤੇ ਮਾਖੋਵਾਲ ਦੀ ਥਾਂ ਨੂੰ ਜਿਹੜਾ ਥੇ ਸੀ, ਉਸ ਵੇਲੇ ਦੀ ਕਹਿਲੂਰ ਰਿਆਸਤ ਜਿਹੜਾ ਅੱਜ ਦਾ ਬਿਲਾਸਪੁਰ ਹੈ, ਉਸ ਤੋਂ ਪੈਸੇ ਤਾਰ ਕੇ ਜ਼ਮੀਨ ਖਰੀਦੀ। ਇਹਨੂੰ ਇਸ ਸਾਰੀ ਥਾਂ ਦੇ ਉੱਤੇ ਬੜੇ ਹਾਥੀਆਂ ਦੇ ਝੁੰਡ ਹੁੰਦੇ ਸੀ, ਖੁੰਖਾਰ ਜੰਗਲੀ ਜਾਨਵਰ ਹੁੰਦੇ ਸੀ। ਔਰ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਮਾਤਾ ਦੇ ਨਾਂ ਦੇ ਉੱਤੇ ਚੱਕ ਨਾਨਕੀ ਦਾ ਨੀਂਹ ਪੱਥਰ ਜਿਹੜਾ ਹੈ, ਉਹਨੂੰ ਮੋੜੀ ਗੱਡੀ ਕਹਿੰਦੇ ਸੀ ਕਿ ਇੱਕ ਦਰਖਤ ਦਾ ਜਿਹੜਾ ਵੱਡਾ ਤਣਾ ਹੈ, ਮੋੜੀ ਹੈ, ਉਹਨੂੰ ਗੱਡਿਆ ਜਾਂਦਾ ਸੀ। ਔਰ ਇਹ ਚੱਕ ਨਾਨਕੀ ਦਾ ਜਿਹੜਾ ਮੋੜੀ ਗੱਡਣ ਦਾ ਹੈ, ਉਹ ਮਾਣ ਗੁਰੂ ਸਾਹਿਬ ਨੇ ਭਾਈ ਗੁਰਦਿੱਤਾ ਜੀ ਨੂੰ ਦਿੱਤਾ ਹੈ, ਜਿਹੜੇ ਕਿ ਬਾਬਾ ਬੁੱਢਾ ਜੀ ਦੇ ਪੋਤੇ ਸਨ, ਗ੍ਰੈਂਡਸਨ ਸਨ। ਔਰ ਜਦੋਂ ਅਸੀਂ ਪੁਰਾਤਨ ਹਵਾਲੇ ਦੇ ਨਾਲ ਇਹ ਗੱਲ ਦੇਖਦੇ ਹਾਂ ਤੇ ਫਿਰ ਗਿਆਨੀ ਗਿਆਨ ਸਿੰਘ ਹੋਰਾਂ ਦੇ ਇਹ ਸ਼ਬਦ ਨੇ ਕਿ ਉਹਨਾਂ 'ਚ जैसे पूरा गुरु बहु ग्राम है बसाए, तैसे हम भी नगर एक रचिए सुजंद है, ऐसे मन धार कै निहार कै जमीन वर बांध्यो आनंदपुर दाए परम आनंद है। ਇਹ 10ਵੇਂ ਪਾਤਸ਼ਾਹ ਦੇ ਵੀ ਔਰ ਚੱਕ ਨਾਨਕੀ ਦੇ ਹਵਾਲੇ ਨਾਲ ਟੂਗੈਦਰ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ, ਕਿਉਂਕਿ ਜਦੋਂ ਅਸੀਂ ਹੁਣ ਨਗਰ ਵਸਾਣ ਦੀ ਗੱਲ ਦੇਖਾਂਗੇ ਔਰ ਇਹ ਜਿਹੜਾ ਚੱਕ ਨਾਨਕੀ ਵਸਾਇਆ ਪਹਿਲਾ ਸ਼ਹਿਰ ਜਿਸ ਦੀ ਇਨਫੈਕਟ 350 ਸਾਲ ਹੋਏ ਨੇ, ਇਸ ਲਈ ਇਹੀ ਨਹੀਂ ਸੀ ਸਿਰਫ ਕਿ ਵੀ ਉੱਥੇ ਉਹਨਾਂ ਨੇ ਗੁਰੂ ਸਾਹਿਬ ਨੇ ਆਪਣਾ ਰਹਿਣ ਦਾ ਬਣਾ ਲਿਆ ਜਾਂਦਾ। ਇਹ ਉਸ ਵੇਲੇ ਦੇ ਜਿਹੜੇ ਬੜੇ ਚੰਗੇ ਕਾਰੀਗਰ ਜਿਨ੍ਹਾਂ ਨੂੰ ਸ਼ਿਲਪੀ ਕਹਿੰਦੇ ਨੇ ਔਰ ਆਰਟਿਸਟ ਜਿਨ੍ਹਾਂ ਨੇ ਅੰਦਰ
ਉਹਨੂੰ ਚਿੱਤਰਨਾ ਹੈ, ਕੰਧਾਂ ਨੂੰ ਖੂਬਸੂਰਤੀ ਨਾਲ, ਉਹਨਾਂ ਨੂੰ ਇਨਵਾਈਟ ਕੀਤਾ। ਉਹਦੇ ਬਾਰੇ ਵੀ ਅਸੀਂ ਇਤਿਹਾਸਕ ਹਵਾਲਾ ਦੇਖਦੇ ਹਾਂ। ਮੰਦਰ ਸੁੰਦਰ ਹੇਤ ਕਰਾਵਨ, ਸ਼੍ਰੀ ਗੁਰੂ ਸ਼ਿਲਪੀ ਕਰੇ ਅਵਾਹਨ, ਦਾਰ ਬਿਲੰਦ ਸੁਗੰਧਤ ਬ੍ਰਿੰਦਾ, ਨਾਨਾ ਚਿਤਰਤ ਬਨ ਅਰਬਿੰਦ। ਕਿ ਇਹ ਬੜੇ ਜਿਹੜੇ ਅੱਡ-ਅੱਡ ਐਕਸਪਰਟ ਸ਼ਿਲਪੀ ਸੀ, ਮਿਸਤਰੀ ਸੀ, ਉਹਨਾਂ ਨੂੰ ਸੱਦਿਆ, ਬੜੇ ਸੋਹਣੇ ਘਰ ਬਣਵਾਏ ਔਰ ਬੜਾ ਸੁੰਦਰ ਜਿਹੜਾ ਉਹ ਸਾਰਾ ਸ਼ਹਿਰ ਜਿਹੜਾ ਉਸ ਨੂੰ ਵਸਾਇਆ। ਔਰ ਨਾਲ ਹੀ ਗੁਰੂ ਸਾਹਿਬ ਨੇ ਇਹ ਵੀ ਹੋਇਆ, ਇੱਕ ਧਰਮਸਾਲ ਵੱਡੀ ਬਣਾਈ ਜਿਸ ਮੈਂ ਸੰਗਤ ਉਤਰੇ ਆਈ। ਜਿੱਥੇ ਘਰ ਬਣਾਏ ਉੱਥੇ ਇੱਕ ਬਹੁਤ ਸੁੰਦਰ ਧਰਮਸਾਲ, ਕਿਉਂਕਿ ਪੁਰਾਤਨ ਨਾਮ ਗੁਰਦੁਆਰੇ ਦੇ ਲਈ ਧਰਮਸਾਲ ਸੀ, ਤਾਂ ਕਿ ਜਿਹੜੀਆਂ ਦੂਰ ਦੁਰਾਡਿਓਂ ਸੰਗਤਾਂ ਆਉਂਦੀਆਂ ਨੇ, ਵੱਡੀ ਗਿਣਤੀ 'ਚ ਆਉਂਦੀਆਂ ਨੇ, ਉਹਨਾਂ ਨੂੰ ਸਾਰੀਆਂ ਸੁੱਖ ਸੁਵਿਧਾਵਾਂ ਜਿਹੜੀਆਂ ਨੇ ਉਹ ਪ੍ਰਾਪਤ ਹੋਣ। ਹੁਣ ਜਿਹੜਾ ਕੰਸਰਨ ਪਹਿਲਾਂ ਹੀ ਮੈਂ ਇਹ ਸਾਰੇ ਦੇ ਨਾਲ ਕਹਿਣਾ ਚਾਹੁੰਦਾ ਕਿ ਜਿਹੜੀ ਸਾਡੀ ਬਿਊਟੀ ਹੈ ਸਿੱਖੀ ਦੀ, ਧਰਮਾਂ ਦੀ ਦੁਨੀਆ 'ਚ, ਐਸੇ ਜਾਂ ਲੋਕਾਂ ਦੇ ਹੱਥ 'ਚ ਅੱਜ ਗੁਰਦੁਆਰਾ ਐਡਮਿਨਿਸਟ੍ਰੇਸ਼ਨ ਹੈ ਜਾਂ ਅਕਾਲ ਤਖਤ ਸਾਹਿਬ ਜਾਂ ਦੂਸਰੇ ਜਿਹੜੇ ਕਿ ਪਾਲਿਸੀ ਮੇਕਰ ਬਣੇ ਹੋਏ ਨੇ, ਕਿ ਇਹ ਉਸ ਬਿਊਟੀ ਨੂੰ ਹੌਲੀ ਹੌਲੀ ਖਤਮ ਕਰ ਰਹੇ ਨੇ ਜੀ। ਔਰ ਮੈਂ ਸਮਝਦਾ ਹਾਂ ਵੀ ਜਿਹੜਾ ਸਿੱਖੀ ਦੀ ਇੱਕ ਯੂਨੀਕ ਬਿਊਟੀ ਹੈ ਉਹ ਹੈ ਕਿ ਸਿੱਖ ਧਰਮ ਦੇ ਵਿੱਚ ਔਰਤ ਦਾ ਦਰਜਾ, ਜਿਸ ਕਦਰ ਗੁਰੂ ਨਾਨਕ ਸਾਹਿਬ ਨੇ ਸੋ ਕਿਉ ਮੰਦਾ ਆਖੀ ਹੈ ਜਿਤ ਜੰਮੇ ਰਾਜਾਨ ਦੇ ਨਾਲ ਉਹ ਫਖਰ ਦਿੱਤਾ। ਕਿੱਥੇ ਹਿੰਦੂ ਥਾਟ ਹੈ ਇਹਦੇ 'ਚ ਔਰਤ ਸ਼ੂਦਰ ਹੈ, ਜੋਗੀਆਂ ਦੇ ਥਾਟ 'ਚ ਨਰਕ ਦੁਆਰੀ ਹੈ, ਜਨੇਊ ਪਾਉਣ ਦਾ ਹੱਕ ਨਹੀਂ। ਮੰਨੂ ਨੇ ਤਾਂ ਐਸਾ ਸ਼ਿਕੰਜਾ ਕੱਸਿਆ ਜਨਾਨੀ ਦਾ ਕਿ ਵੀ ਇਹਨੂੰ ਕਦੇ ਇਕੱਲੇ ਰਹਿਣ ਹੀ ਨਾ ਦਿਓ। ਇਹ ਛੋਟੀ ਜਦੋਂ ਪਹਿਲਾਂ ਆਪਣੇ ਬਾਪ ਦੇ ਨਾਲ ਹੋਏ ਹਮੇਸ਼ਾ, ਫਿਰ ਘਰ ਵਾਲਾ ਹੋਏ, ਫਿਰ ਮੁੰਡਾ ਹੋਏ। ਹੁਣ ਇੱਕ ਪਾਸੇ ਇਹ ਥਾਟ ਸੀ ਤੇ ਸਿੱਖੀ ਥਾਟ ਨੇ, ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੇ, ਜਿੱਥੇ ਉਹ ਅਧਿਆਤਮਕ ਦੁਨੀਆ ਦੇ ਵਿੱਚ ਗੁਰੂ ਸਾਹਿਬ ਨੇ ਫਰਮਾਇਆ ਕਿ ਭਾਈ ਨਿਰੰਕਾਰ ਦੀ ਦਰਗਾਹ 'ਚ ਤਾਂ ਉਹੀ ਮੁੱਖ ਉਜਲੇ ਨੇ ਜਿਹੜੇ ਕਿ ਉਸ ਨੂੰ ਯਾਦ ਕਰਦੇ ਨੇ। ਤੇ ਗੁਰੂ ਅੰਗਦ ਸਾਹਿਬ, ਉਹਨਾਂ ਦੇ ਜਿਹੜੇ ਮਹਿਲ ਜਿਨ੍ਹਾਂ ਨੂੰ ਅਸੀਂ ਸਤਿਕਾਰ ਨਾਲ ਕਹਿੰਦੇ ਆ ਮਾਤਾ ਖੀਵੀ ਜੀ, ਜੇ ਗੁਰੂ ਗ੍ਰੰਥ ਸਾਹਿਬ 'ਚ ਕਿਸੇ ਬੀਬੀ ਦਾ ਜ਼ਿਕਰ ਹੈ ਤਾਂ ਮਾਤਾ ਖੀਵੀ ਨੇਕ ਜਨ, ਕਿ ਵੀ ਉਹਨਾਂ ਨੇ ਲੰਗਰ ਦੌਲਤ ਵੰਡੀ ਹੈ, ਰਸ ਅੰਮ੍ਰਿਤ ਖੀਰ ਘਿਆਲੀ। ਹੁਣ ਇਹ ਮਾਣ ਹੈ ਗੁਰਬਾਣੀ ਦੇ ਵਿੱਚ ਦਿੱਤਾ ਹੋਇਆ ਕਿ ਮਾਤਾ ਖੀਵੀ ਜੀ ਨੇ ਉਹ ਲੰਗਰ ਦਾ ਸਿਸਟਮ, ਜਿੱਥੇ ਘਿਓ ਵਾਲੀ ਖੀਰ ਮਿਲਦੀ ਹੈ ਔਰ ਇੱਕ ਪੂਰਾ ਜਿਹੜਾ ਹੈ ਜਿਵੇਂ ਇੱਕ ਦਰਖਤ ਦੀ ਛਾਂ ਜਿਹੜੀ ਹੈ ਉਹ ਸੁਖਦਾਈ ਹੈ, ਇਵੇਂ ਉਹ ਮਾਤਾ ਜਿਹੜੀ ਹੈ ਉਹ ਸੰਗਤ ਦੇ ਲਈ ਇੱਕ ਸੁਖਦਾਈ ਰੂਪ ਦੇ ਵਿੱਚ ਇਸ ਕਿਸਮ ਦਾ ਸਿਸਟਮ ਐਸਟੈਬਲਿਸ਼ ਕਰਦੀ। ਗੁਰੂ ਅਮਰਦਾਸ ਜੀ ਦੇ ਹਵਾਲੇ ਨਾਲ ਅਸੀਂ ਦੇਖਦੇ ਹਾਂ ਕਿ ਕਿਵੇਂ ਉਹਨਾਂ ਨੇ ਸਤੀ, ਜਿਹਦੇ 'ਚ ਕਿ ਜਿਉਂਦਿਆਂ ਔਰਤ ਨੂੰ ਚੁੱਕ ਕੇ ਉਹਦੇ ਪਤੀ ਦੀ ਪਾਇਰ ਤੇ ਸੁੱਟ ਦਿੰਦੇ ਸੀ। ਅੱਜ ਵੀ ਤੁਸੀਂ ਰਾਜਸਥਾਨ 'ਚ ਹਜ਼ਾਰਾਂ ਸਤੀ ਮੰਦਰ ਦੇਖਦੇ ਹੋ, ਉਹਨੂੰ ਖਤਮ ਕੀਤਾ। ਫਿਰ ਔਰਤ ਨੂੰ ਸਿਰ ਤੋਂ ਪੈਰਾਂ ਤੱਕ ਕਿਵੇਂ ਜਿਹੜਾ ਉਹ ਲਪੇਟਿਆ ਹੁੰਦਾ ਸੀ ਕਿ ਇਹ ਨਹੀਂ ਸੀ ਪਤਾ ਕਿ ਜਿਹੜਾ ਲੌਗ ਆਫ ਵੁੱਡ ਹੈ ਕਿ ਕੋਈ ਇਨਸਾਨ ਹੈ। ਤੇ ਗੁਰੂ ਅਮਰਦਾਸ ਦੀ ਹਦਾਇਤ ਸੀ ਕਿ ਸੰਗਤ ਦੇ ਵਿੱਚ ਕੋਈ ਔਰਤ ਪਰਦਾ ਕਰਕੇ ਨਹੀਂ ਆਏਗੀ, ਬੇਪਰਦਾ। ਸੋ ਇਹ ਇੱਕ ਬੜੀ ਵੱਡੇ, ਜਦੋਂ ਅੱਜ ਅਸੀਂ ਦੇਖਦੇ ਹਾਂ 400-500 ਸਾਲ ਬਾਅਦ, ਸਾਨੂੰ ਇਹ ਸ਼ਾਇਦ ਗੱਲ ਕੋ ਬਹੁਤ ਵੱਡੀ ਨਾ ਲੱਗੇ, ਇਹ ਉਸ ਸਮਾਜ 'ਚ ਜਿੱਥੇ ਔਰਤ ਘਰ ਦੇ ਵਿੱਚ ਵੀ ਘੁੰਡ 'ਚ ਰਹਿੰਦੀ ਸੀ ਜੀ, ਉਹਦੇ ਲਈ ਸੰਗਤ ਦੇ ਵਿੱਚ ਇਹ ਐਸਟੈਬਲਿਸ਼ ਕਰਨਾ ਵੀ ਘੁੰਡ ਨਹੀਂ ਕੱਢਣਾ ਹੈ, ਸਤੀ ਦੇ ਸਿਸਟਮ ਨੂੰ ਖਤਮ ਕਰਨਾ। ਔਰ ਜਿਹੜੀ ਬਹੁਤ ਵੱਡੀ ਰੈਵੋਲੂਸ਼ਨਰੀ ਚੇਂਜ ਅੱਜ ਇਹ ਡਿਬੇਟ ਹੁੰਦੀ ਹੈ ਈਸਾਈਆਂ 'ਚ ਵੀ ਕਿ ਔਰਤ ਪ੍ਰੀਸਟ ਬਣ ਸਕਦੀ ਹੈ, ਅਜੇ ਤੱਕ ਵੀ ਨਹੀਂ ਬਣਨ ਦਿੰਦੇ ਹੈ। ਲੇਕਿਨ ਜੇ 22 ਮੰਜੀਆਂ ਗੁਰੂ ਸਾਹਿਬ ਨੇ ਥਾਪੀਆਂ ਜਿਹੜੇ ਸਿੱਖੀ ਪ੍ਰਚਾਰ ਲਈ ਸੀ ਉਸ ਵੇਲੇ ਸਾਰੇ ਸਾਊਥ ਏਸ਼ੀਆ 'ਚ, ਉਹਨਾਂ ਮੰਜੀਆਂ ਦੇ ਵਿੱਚ ਬੀਬੀ ਮਾਈ ਭਾਗਪਰੀ, ਕਸ਼ਮੀਰ ਦੇ ਵਿੱਚ ਜਦੋਂ ਅੱਜ ਅਸੀਂ ਜੰਮੂ ਕਸ਼ਮੀਰ ਦੇ ਸਿੱਖਾਂ ਦਾ ਦੇਖਦੇ ਹਾਂ ਕਿ ਕਿਵੇਂ ਉਹ ਖਲੋਤੇ ਨੇ, ਤੇ ਫਿਰ ਜੇ ਤੁਸੀਂ ਸਿੱਖੀ ਦੀਆਂ ਰੂਟਸ ਦੇਖੋਗੇ, ਜਿੱਥੇ ਗੁਰੂ ਨਾਨਕ ਸਾਹਿਬ ਖੁਦ ਕਸ਼ਮੀਰ ਵਾਦੀ 'ਚ ਗਏ, ਸਭ ਤੋਂ ਜ਼ਿਆਦਾ ਪ੍ਰਚਾਰ ਮਾਈ ਭਾਗਪਰੀ ਨੇ, ਜਿਨ੍ਹਾਂ ਨੂੰ 22 ਮੰਜੀਆਂ ਜੋ ਇੱਕ ਮੰਜੀ ਗੁਰੂ ਸਾਹਿਬ ਨੇ ਬਖਸ਼ੀ ਸੀ, ਕਸ਼ਮੀਰ ਦੇ ਵਿੱਚ ਉਹਨਾਂ ਨੇ ਕੀਤਾ। ਇਸੇ ਤਰ੍ਹਾਂ ਈਵਨ ਹਸਬੈਂਡ ਵਾਈਫ ਮੱਥੋ ਮੁਰਾਰੀ ਉਹਨਾਂ ਉਸ ਮੰਜੀ ਦੇ ਇੰਚਾਰਜ ਨੇ। ਔਰ ਇਹੀ ਪਾਰਟ ਜਦੋਂ ਕੰਟੀਨਿਊ ਹੁੰਦਾ ਹੈ, ਜਦੋਂ ਗੁਰੂ ਅਮਰਦਾਸ ਜੀ ਆਪਣੇ ਬੇਟੀ ਜਿਹੜੀ ਹੈ ਉਹਨਾਂ ਦੇ ਬੀਬੀ ਭਾਨੀ, ਉਹਨਾਂ ਦੇ ਪਤੀ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਦਿੰਦੇ ਨੇ, ਇਹ ਬਹੁਤ ਵੱਡੀ ਚੇਂਜ ਸੀ। ਕਿਉਂਕਿ 1947 ਤੱਕ ਵੀ ਔਰਤ ਤਾਂ ਹੱਕਦਾਰ ਹੀ ਨਹੀਂ ਸੀ ਈਵਨ ਫੈਮਿਲੀ ਪ੍ਰਾਪਰਟੀ ਦੀ। ਐਵੇਂ ਨਹੀਂ ਸੀ ਕਿ ਜੀ ਮੁੰਡਾ ਕਿਉਂ ਹੋਏ ਜਾਂ ਜੇ 6-6 ਬੱਚੀਆਂ ਵੀ ਨੇ ਤੇ ਉਹ ਬੇਜ਼ਮੀਨੀਆਂ ਹੋ ਜਾਂਦੀਆਂ ਸੀ, ਕਿਉਂਕਿ ਉਹਨਾਂ ਨੂੰ ਹੱਕ ਹੀ ਨਹੀਂ ਸੀ ਹੁੰਦਾ। ਹੁਣ ਗੁਰੂ ਅਮਰਦਾਸ ਜੀ ਦੇ 2 ਬੇਟੇ ਨੇ,
ਮੋਰੀ ਪੁੱਤ ਜਿਹੜਾ ਸਨਮੁਖ ਹੋਆ ਤੇ ਮੋਹਨ ਜੀ ਤੇ ਮੋਰੀ ਜੀ ਜੀ ਤੇ ਦੋ ਉਹਨਾਂ ਦੀਆਂ ਬੱਚੀਆਂ ਨੇ, ਬੀਬੀ ਦਾਨੀ ਬੀਬੀ ਭਾਨੀ। ਸੋ ਉਹਨਾਂ ਨੇ ਆਪਣੇ ਪੁੱਤਰਾਂ ਨੂੰ ਪਾਸੇ ਕਰਕੇ ਆਪਣੀ ਬੱਚੀ ਦੇ ਹਸਬੈਂਡ ਮਾਤਾ ਭਾਨੀ ਦੇ ਹਸਬੈਂਡ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ, ਇਹ ਕੋਈ ਛੋਟੀ ਗੱਲ ਨਹੀਂ ਸੀ ਕਿ ਜਦੋਂ ਤੁਸੀਂ ਇੱਕ ਨਾਰਮ ਤੋੜ ਰਹੇ ਹੋ। ਔਰ ਮੈਂ 350 ਸਾਲਾ ਇਸ ਸਥਾਪਨਾ ਦਿਵਸ ਦੀ ਗੱਲ ਹੀ ਕਰਾਂਗਾ ਕਿ ਕਿਵੇਂ ਇੱਕ ਜਿਹੜੀ ਇੰਨੀ ਵੱਡੀ ਗੱਲ ਸੀ ਜਿਹਨੂੰ ਕਿ ਇਹਨਾਂ ਨੇ ਬਿਲਕੁਲ ਇਗਨੋਰ ਕੀਤਾ ਹੈ। ਹੁਣ ਗੁਰੂ ਅਰਜਨ ਸਾਹਿਬ ਦੇ ਹਵਾਲੇ ਨਾਲ ਅਸੀਂ ਦੇਖਦੇ ਹਾਂ ਕਿ ਕਿਸ ਲੈਵਲ ਤੇ ਜਾ ਕੇ ਜੇ ਸਰੋਵਰ ਬਣਦਾ ਹੈ, ਜੇ ਹਰਮੰਦਰ ਬਣਦਾ ਹੈ, ਉਹੀ ਜਿਹੜੀ ਬਰਾਬਰੀ ਦੀ ਗੱਲ ਜਿਹੜੀ ਕਿ ਸ਼ੁਰੂਆਤੀ ਦੌਰ ਦੇ ਵਿੱਚ ਹੋਈ ਉਹ ਲਗਾਤਾਰਤਾ ਦੇ ਨਾਲ ਜਾਰੀ ਰਹਿੰਦੀ ਹੈ ਜੀ। ਔਰ ਗੁਰੂ ਤੇਗ ਬਹਾਦਰ ਸਾਹਿਬ ਤੱਕ ਪਹੁੰਚਦੇ ਹਾਂ ਅਸੀਂ ਜਦੋਂ ਉਸ ਭਾਵਨਾ ਨੂੰ ਦੇਖਦੇ ਹਾਂ ਕਿ ਉਹਨਾਂ ਨੇ ਆਪਣੀ ਮਾਤਾ ਦੇ ਨਾਂ ਤੇ, ਇਹ ਹੁਣ ਸਾਰੇ ਗੁਰੂ ਸਾਹਿਬਾਨ ਨੇ ਸ਼ਹਿਰ ਵਸਾਏ ਨੇ ਔਰ ਦੋ ਗੱਲਾਂ ਸ਼ਹਿਰਾਂ ਦੇ ਹਵਾਲੇ ਨਾਲ ਬੜੀਆਂ ਇੰਪੋਰਟੈਂਟ ਨੇ, ਜਿਹੜੇ ਅਨੰਦਪੁਰ ਸਾਹਿਬ ਔਰ ਅੱਜ ਕਿਵੇਂ ਅਨੰਦਪੁਰ ਦੀ ਸਪਿਰਿਟ ਨਾਲ ਇਹਨਾਂ ਨੇ ਕੰਪਰੋਮਾਈਜ਼ ਕੀਤਾ ਹੈ। ਗੁਰੂ ਨਾਨਕ ਸਾਹਿਬ ਨੇ ਆਪਣੇ ਜੀਵਨ ਦੇ ਅਖੀਰਲੇ 18 ਸਾਲ ਦਰਿਆ ਰਾਵੀ ਦੇ ਕੰਢੇ ਕਰਤਾਰਪੁਰ ਸਾਹਿਬ, ਕਰਤਾਰਪੁਰ ਕਰਤਾ ਨਿਰੰਕਾਰ ਨੂੰ ਕਹਿੰਦੇ ਨੇ, ਉਹਦੀ ਯਾਦ ਦੇ ਵਿੱਚ ਰੱਬ ਦੀ ਸ਼ਹਿਰ ਵਸਾਇਆ। ਉਹ ਜਿੱਥੇ ਸਭ ਦੀ ਰੋਟੀ ਸਾਂਝੀ ਪੱਕਦੀ ਹੈ, ਜਿੱਥੇ ਸਾਰੇ ਇੱਕ ਧਰਮਸਾਲ ਚ ਉਸ ਨਿਰੰਕਾਰ ਦਾ ਗੁਣ ਗਾਇਨ ਕਰਦੇ ਨੇ, ਸਾਂਝੀ ਖੇਤੀ ਹੁੰਦੀ ਹੈ। ਸੋ ਇਹ ਇੱਕ ਉਹ ਐਕਸਪੈਰੀਮੈਂਟ ਸੀ ਜਿਹਦੇ ਚ ਕਿ ਜ਼ਾਤ ਪਾਤ ਦਾ ਖਤਮ ਕਰਨਾ, ਜਿਹਦੇ ਚ ਬਰਾਬਰੀ ਦੀ ਗੱਲ, ਕਮਿਊਨ ਦੀ ਗੱਲ। ਤੇ ਗੁਰੂ ਅੰਗਦ ਸਾਹਿਬ ਨੇ ਉਸ ਥੇ ਨੂੰ, ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਤੁਕ ਪੜ੍ਹਦੇ ਹਾਂ, ਫੇਰ ਸਤਿਗੁਰ ਆਣ ਵਸਾਇਆ ਫੇਰ ਖਡੂਰ, ਖਡੂਰ ਸਾਹਿਬ ਨੂੰ ਵਸਾਇਆ। ਹੁਣ ਕਰਤਾਰਪੁਰ ਹੋਏ, ਗੁਰੂ ਅੰਗਦ ਸਾਹਿਬ ਦਾ ਵਸਾਇਆ ਖਡੂਰ ਸਾਹਿਬ ਹੋਏ। ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਵਸਾਇਆ ਗੋਬਿੰਦ ਨਿਰੰਕਾਰ ਦੇ ਨਾਂ ਤੇ, 84 ਪੌੜੀਆਂ ਬਿਆਸਾ ਦੇ ਕੰਢੇ, ਔਰ ਇੱਕ ਆਪਣੀ ਸਿਵਲਾਈਜੇਸ਼ਨ ਖੜੀ ਕੀਤੀ। ਗੁਰੂ ਰਾਮਦਾਸ ਜੀ ਨੇ ਚੱਕ ਰਾਮਦਾਸ, ਜਦੋਂ ਅਸੀਂ ਪੜ੍ਹਦੇ ਹਾਂ ਬਾਣੀ ਚ ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰਿਹਾ ਨਾਨਕ ਕਸਮਲ ਜਾਏ ਨਹਾਇਆ ਰਾਮਦਾਸ ਸਰ, ਕਿ ਉਹ ਅਨੂਪ ਜਿਹੜੀ ਕਿ ਬਹੁਤ ਖੂਬਸੂਰਤ ਨਗਰੀ, ਸਗਨ ਅਪਾਰ, ਬਹੁਤ ਸੰਘਣੀ ਆਬਾਦੀ। ਹੁਣ ਉਹ ਰਾਮਦਾਸ, ਚੱਕ ਰਾਮਦਾਸ ਜਿਹੜਾ ਅਲਟੀਮੇਟਲੀ ਅੰਮ੍ਰਿਤਸਰ ਦਾ ਨਾਂ ਲੈਂਦਾ। ਗੁਰੂ ਅਰਜਨ ਸਾਹਿਬ ਅੰਮ੍ਰਿਤਸਰ ਨੂੰ ਅੱਗੋਂ ਡਿਵੈਲਪ ਕਰਦੇ ਨੇ ਔਰ ਅੰਮ੍ਰਿਤਸਰ ਵਸਾਉਣ ਵੇਲੇ ਅੱਜ ਵੀ ਤੁਸੀਂ ਅੰਮ੍ਰਿਤਸਰ 'ਚ ਜਾਓਗੇ, ਇਹ ਪੱਪ ਬਾਜ਼ਾਰ, ਪਾਪੜਾਂ, ਇਹ ਸੁਨਿਆਰਾਂ, ਇਹ ਠਠਿਆਰਾਂ, ਇਹ ਲੋਹਾਰਾਂ, ਇਹ ਮੁਨਿਆਰਾਂ, 100 ਦੁਕਾਨਾਂ ਇੱਕੋ ਲਾਈਨ 'ਚ। ਉਸ ਜ਼ਮਾਨੇ 'ਚ ਜਿਹੜੇ 52 ਅੱਡ-ਅੱਡ ਕਿੱਤਿਆਂ ਦੇ ਲੋਕ ਸੀ, ਅੱਡ-ਅੱਡ ਪ੍ਰੋਫੈਸ਼ਨਸ ਦੇ ਲੋਕ ਸੀ, ਉਹਨਾਂ ਨੂੰ ਇਨਵਾਈਟ ਕਰਕੇ। ਹੁਣ ਜਦੋਂ ਅਸੀਂ ਇਸ ਪਾਰਟ ਨੂੰ ਦੇਖਦੇ ਹਾਂ, ਇਹ ਸਿਰਫ ਇਹ ਨਹੀਂ ਸੀ ਵੀ ਉਦੋਂ ਬਾਕੀ ਦੁਕਾਨਾਂ ਤੇ ਚੀਜ਼ਾਂ ਨਹੀਂ ਸੀ ਮਿਲਦੀਆਂ, ਚੀਜ਼ਾਂ ਨਹੀਂ ਸੀ ਮਿਲਦੀਆਂ। ਇਹ ਜਦੋਂ ਅਸੀਂ ਸਿਟੀ ਸਟੇਟ 5ਵੇਂ ਪਾਤਸ਼ਾਹ ਨੇ ਇਕੱਲਾ ਇਹੀ ਨਹੀਂ ਅੰਮ੍ਰਿਤਸਰ ਡਿਵੈਲਪ ਕੀਤਾ, ਛੇਹਰਟਾ ਜਿਹੜਾ ਅੱਜ ਅੰਮ੍ਰਿਤਸਰ ਦਾ ਹਿੱਸਾ ਬਣ ਗਿਆ, 6 ਹਟਾਂ ਵਾਲਾ ਖੂਹ ਜਿਹੜਾ ਕਿ ਐਗਰੀਕਲਚਰ ਦੀ ਦੁਨੀਆ 'ਚ ਐਡਵਾਂਸਮੈਂਟ ਸੀ। ਔਰ ਫਿਰ 5ਵੇਂ ਪਾਤਸ਼ਾਹ ਨੇ ਤਰਨਤਾਰਨ ਸਾਹਿਬ, ਕਰਤਾਰਪੁਰ ਜਿਹੜਾ ਜਲੰਧਰ ਦੇ ਨੇੜੇ ਹੈ, ਹਰਗੋਬਿੰਦਪੁਰ, ਬੇਸ਼ੱਕ ਬਾਅਦ ਦੇ ਵਿੱਚ ਉਹਨੂੰ ਡਿਵੈਲਪ 6ਵੇਂ ਪਾਤਸ਼ਾਹ ਨੇ ਕੀਤਾ। ਹੁਣ 6ਵੇਂ ਪਾਤਸ਼ਾਹ ਨੇ ਹਰਗੋਬਿੰਦਪੁਰ, ਕੀਰਤਪੁਰ, 7ਵੇਂ ਪਾਤਸ਼ਾਹ ਕੀਰਤਪੁਰ ਹੈ, ਔਰ 9ਵੇਂ ਪਾਤਸ਼ਾਹ ਨੇ ਜਿਹੜਾ ਇਹ ਵਸਾਇਆ ਸ਼ਹਿਰ, ਉਹਦਾ ਨਾਂ ਚੱਕ ਨਾਨਕੀ ਆਪਣੀ ਮਾਂ ਦੇ ਨਾਂ ਤੇ ਰੱਖਿਆ। ਇਹ ਬਹੁਤ ਵੱਡੀ ਗੱਲ ਸੀ ਕਿਉਂਕਿ ਬਹੁਤ ਵਾਰੀ ਇਹ ਪਿੰਡਾਂ ਦੇ ਨਾਂ ਜਾਂ ਵੱਡੇ ਇਲਾਕਿਆਂ ਦੇ ਜਿਹੜਾ ਉਹਨਾਂ ਦਾ ਵਡੇਰਾ ਬੰਦਾ ਹੁੰਦਾ ਸੀ, ਔਰਤ ਬਾਰੇ ਤਾਂ ਸੋਚਿਆ ਵੀ ਨਹੀਂ ਜਾ ਸਕਦਾ ਕਿ ਉਹ ਕੋਈ ਪ੍ਰਾਪਰਟੀ ਇਨਹੈਰਿਟ ਕਰੇਗੀ ਜਾਂ ਉਸ ਦੇ ਨਾਂ ਤੇ ਸ਼ਹਿਰ ਹੋਏਗਾ। ਔਰ 10ਵੇਂ ਪਾਤਸ਼ਾਹ ਨੇ ਉਸੇ ਹੀ ਥਾਂ ਨੂੰ, ਔਰ ਹੁਣ ਜਦੋਂ ਅਸੀਂ ਚੱਕ ਨਾਨਕੀ ਦੇ ਹਵਾਲੇ ਨਾਲ ਦੇਖਦੇ ਹਾਂ ਜਾਂ ਸ਼ਹਿਰਾਂ ਦੇ ਕਨਸੈਪਟ ਦੀ ਮੈਂ ਗੱਲ ਕੀਤੀ ਹੈ, ਤੇ ਉਹਦੇ 'ਚ ਇਹ ਸ਼ਹਿਰ ਇੰਡੀਪੈਂਡੈਂਟ ਸਨ, ਸੋਵਰਨ ਸਨ। ਇਹ ਕੋਈ ਟੈਕਸ ਨਹੀਂ ਸੀ ਦਿੰਦੇ ਕਿਸੇ ਬਾਦਸ਼ਾਹ ਨੂੰ। ਔਰ ਇਹੀ ਕਾਰਨ ਹੈ ਕਿ ਜੇ ਕਿਸੇ ਨੇ ਧਮਕਾਣਾ ਚਾਹਿਆ, ਬੇਸ਼ੱਕ ਉਹ ਹੁਮਾਯੂੰ ਆਇਆ, ਤੇ ਗੁਰੂ ਅੰਗਦ ਸਾਹਿਬ ਨੇ ਉਹਦੇ ਵੱਲ ਦੇਖਿਆ ਵੀ ਨਹੀਂ ਸੀ। ਗੁਰੂ ਅਮਰਦਾਸ ਜੀ ਦੇ ਵੇਲੇ ਸ਼ਿਕਾਇਤ ਇਹੀ ਬ੍ਰਾਹਮਣਾਂ ਨੇ ਕੀਤੀ ਸੀ ਕਿ ਜੀ ਆਪੇ ਬਣ ਗਏ ਨੇ, ਆਪਣੇ ਹੀ ਆਰਡਰ ਚਲਾਉਂਦੇ ਨੇ। ਅਕਬਰ ਪੜਤਾਲ ਦੇ ਲਈ ਆਇਆ ਸੀ ਪਰ ਉਹ ਵੀ ਪ੍ਰਭਾਵਿਤ ਹੋਇਆ। ਔਰ ਜਦੋਂ ਅਸੀਂ ਇਸ ਪਾਰਟ ਨੂੰ ਦੇਖਦੇ ਹਾਂ, ਗੁਰੂ ਅਰਜਨ ਸਾਹਿਬ ਦੇ ਵੇਲੇ ਤਾਂ ਅਕਬਰ ਦੇ ਉਹ 9 ਰਤਨਾਂ ਚੋਂ ਜਿਹੜਾ ਇੱਕ ਬੀਰਬਲ ਜਿਹਦੇ ਬੜੇ ਚੁਟਕਲੇ ਬਣਾਏ ਹੁੰਦੇ ਨੇ, ਉਹ ਬ੍ਰਾਹਮਣ ਜਿਹੜਾ ਉਹ ਫੌਜ ਲੈ ਕੇ ਆ ਗਿਆ ਸੀ, ਸਾਨੂੰ ਟੈਕਸ ਦਿਓ। ਉਹਨਾਂ ਨੇ ਕਿਹਾ ਜੀ ਅਸੀਂ ਕਿਸੇ ਦੇ ਜਿਹੜੇ ਆ ਉਹ ਟੈਕਸ ਦੇਣ ਵਾਲੇ ਨਹੀਂ, ਅਸੀਂ ਅਕਾਲ ਪੁਰਖ। ਔਰ ਉਹਨਾਂ ਨੇ ਜਿੰਨੇ ਸ਼ਹਿਰ ਵਸਾਏ ਉਹ ਜ਼ਮੀਨ ਮੁੱਲ ਲੈ ਕੇ, ਇੱਕੋ ਸਭਿਅਤਾ ਹੈ ਜਿੱਥੇ ਇੱਕੋ ਵਿਚਾਰਧਾਰਾ ਵਾਲੇ ਵੀ ਨੇ, ਦੂਸਰੇ ਕਾਰੋਬਾਰੀ ਵੀ ਨੇ, ਪਰ ਕਿਸੇ ਦੀ ਮੁਤਾਜੀ ਨਹੀਂ ਹੈ। ਸੋ ਜਦੋਂ ਅਸੀਂ ਚੱਕ ਨਾਨਕੀ ਦੇ ਹਵਾਲੇ ਨਾਲ ਅਨੰਦਪੁਰ ਸਾਹਿਬ 10ਵੇਂ ਪਾਤਸ਼ਾਹ ਉਸ ਨੂੰ ਡਿਵੈਲਪ ਕਰਦੇ ਨੇ, ਉਹੀ ਮਾਖੋਵਾਲ ਜਿਹੜਾ ਥੇ ਹੈ ਉਹ ਚੱਕ ਨਾਨਕੀ ਬਣਦਾ।
ਤੇ 10ਵੇਂ ਪਾਤਸ਼ਾਹ ਜਦੋਂ ਉੱਥੇ ਆਉਂਦੇ ਨੇ ਜਦੋਂ 5 ਸਾਲ ਦੀ ਉਮਰ ਹੈ। ਹੁਣ 1666 ਚ ਗੁਰੂ ਸਾਹਿਬ ਦਾ ਪ੍ਰਕਾਸ਼ ਹੁੰਦਾ ਔਰ 1671 ਦੇ ਵਿੱਚ ਗੁਰੂ ਸਾਹਿਬ ਆਉਂਦੇ ਨੇ ਔਰ ਅਗਲੇ ਆਲਮੋਸਟ ਜਿਹੜੇ 26 ਸਾਲ ਨੇ ਉਹ 10ਵੇਂ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਗੁਜ਼ਾਰੇ ਔਰ ਸਮਾਂ ਪਾ ਕੇ ਚੱਕ ਨਾਨਕੀ ਔਰ ਅਨੰਦਪੁਰ ਸਾਹਿਬ ਨਾਲ ਲੱਗ ਗਏ, ਜਿਵੇਂ ਅਸੀਂ ਹੁਣ ਕਿਹਾ ਕਿ ਅੰਮ੍ਰਿਤਸਰ ਤੇ ਛਟਾ ਨਾਲ ਲੱਗ ਗਏ। ਪਰ ਇਹ ਕਿੰਨੀ ਚੰਗੀ ਗੱਲ ਹੁੰਦੀ ਕਿ ਜੇ ਦੁਨੀਆ ਨੂੰ ਅਸੀਂ ਸਿੱਖੀ ਦੇ ਹਵਾਲੇ ਨਾਲ ਇਹ ਦੱਸਣਾ ਹੁੰਦਾ ਜਾਂ ਦੱਸਦੇ ਕਿ ਭਾਈ ਇਹ ਬੇਸ਼ੱਕ 25 ਸਾਲ ਮਨਾਉਂਦੇ ਰਹਿੰਦੇ ਜਦੋਂ ਤੱਕ ਅਨੰਦਪੁਰ ਸਾਹਿਬ ਦਾ ਦਿਨ ਮਨਾਉਣਾ, ਲੇਕਿਨ ਇਸ ਨੂੰ ਚੱਕ ਨਾਨਕੀ ਦੇ ਨਾਂ ਤੇ, ਕਿਉਂਕਿ ਅੱਜ ਦਾ ਦਿਨ ਅਨੰਦਪੁਰ ਸਾਹਿਬ ਬਾਅਦ ਦੇ ਵਿੱਚ ਡਿਵੈਲਪ ਹੁੰਦਾ ਹੈ। ਸੋ ਇਹ ਇੱਕ ਹਿਸਟੋਰੀਕਲ ਐਰਰ ਹੈ। ਪਰ ਇਹਦੇ ਨਾਲ ਜਿਹੜਾ ਸਭ ਤੋਂ ਵੱਡਾ ਮੈਂ ਸਮਝਦਾ ਜਿਹੜੀ ਗੱਲ ਮੈਨੂੰ ਤਕਲੀਫ ਦੇ ਰਹੀ ਔਰ ਕੱਲ ਵੀ ਮੈਂ ਵੌਇਸ ਆਫ ਖਾਲਸਾ ਤੇ ਕਿਹਾ ਸੀ ਕਿ ਕਿੱਥੇ ਤਾਂ ਇਸ ਅਨੰਦਪੁਰ ਤੋਂ ਧਾਰਮਿਕ ਆਜ਼ਾਦੀ ਦੇ ਲਈ, ਮੁੱਢਲੀਆਂ ਆਜ਼ਾਦੀਆਂ ਲਈ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਦਿੱਤੀ ਔਰ ਅੱਜ ਸਿੱਖ ਪੋਲਿਟਿਕਸ, ਸਿੱਖਾਂ ਦਾ ਭਵਿੱਖ ਘੜਨ ਦੀ ਤਾਕਤ ਉਹਨਾਂ ਦੇ ਕੋਲ ਆਈ ਹੋਈ ਹੈ ਜਿਹੜੇ ਉਸ ਦਿੱਲੀ ਤੋਂ ਅਨੰਦਪੁਰ ਉਹਨਾਂ ਨੂੰ ਸੱਦਾ ਦੇ ਰਹੇ ਨੇ ਜਿਹੜੇ ਸਾਡੀ ਧਾਰਮਿਕ ਆਜ਼ਾਦੀ ਨੂੰ ਕੁਚਲ ਰਹੇ ਨੇ, ਬਾਕੀ ਘੱਟ ਗਿਣਤੀਆਂ ਦੇ ਨੂੰ ਕੁਚਲ ਰਹੇ ਨੇ, ਜਿਹੜੇ ਵੱਖਰੀ ਹੋਂਦ ਮੰਨਣ ਨੂੰ ਤਿਆਰ ਨਹੀਂ, ਜਿਹੜੇ ਉੱਥੇ ਆ ਕੇ ਡਰਾਮੇਬਾਜ਼ੀ ਹੋ ਰਹੀ, ਜੇ ਰਾਮਦੇਵ ਆ ਗਿਆ, ਅਮਿਤ ਆ ਗਿਆ, ਫਲਾਣਾ ਆ ਗਿਆ ਕਿ ਜੀ ਅਸੀਂ ਭੁੱਲ ਨਹੀਂ ਸਕਦੇ ਸਿੱਖਾਂ ਦੀਆਂ ਕੁਰਬਾਨੀਆਂ ਔਰ ਰਾਮਦੇਵ ਕਹਿ ਰਿਹਾ ਜੀ ਸਿੱਖਾਂ ਨੇ ਹਿੰਦੂ ਧਰਮ ਦੀ ਰੱਖਿਆ ਕੀਤੀ, ਮਤਲਬ ਇਹ ਹੈ ਵੀ ਹੁਣ ਹਿੰਦੂਆਂ ਕੋਲ ਆਪਣਾ ਰਾਜ ਹੈ, ਹੁਣ ਤੁਸੀਂ ਜਾਓ, ਹੁਣ ਤੁਹਾਡੀ ਲੋੜ ਨਹੀਂ ਹੈਗੀ। ਸੋ ਮੈਂ ਸਮਝਦਾ ਹਾਂ ਵੀ ਇਹ ਸਾਡੀ ਤਰਾਸਦੀ ਹੈ। ਠੀਕ ਹੈ, ਸੰਗਤ ਤਾਂ ਜਿੱਥੇ ਗੁਰੂ ਹੈ, ਗੁਰੂ ਦਾ ਜਸ ਹੈ, ਆਏਗੀ ਹਮੇਸ਼ਾ ਹੀ ਉਹ ਸ਼ਰਧਾ ਦਾ, ਪਿਆਰ ਦਾ ਪ੍ਰਗਟਾਵਾ ਔਰ ਸੈਲੀਬ੍ਰੇਸ਼ਨ ਚੰਗੀ ਲੱਗਦੀ ਹੈ। ਪਰ ਮੈਂ ਸਮਝਦਾ ਹਾਂ ਵੀ ਇਸ ਤੋਂ ਵੱਡੀ ਅਨੰਦਪੁਰ ਦੀ ਸੋਵਰਨਿਟੀ ਦੀ, 10ਵੇਂ ਪਾਤਸ਼ਾਹ ਦੇ ਉਸ ਆਜ਼ਾਦ ਖਾਲਸਾ ਦੇ ਕਨਸੈਪਟ ਦੀ, ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੀ ਕੋਈ ਤੋਹੀਨ ਨਹੀਂ ਹੋ ਸਕਦੀ ਜਿਹੜੀ ਕਿ ਸਾਰੇ ਬਾਦਲ ਕੇ ਔਰ ਦੂਸਰੇ ਜਿਹੜੇ ਨੇ ਉਹ ਲੱਗੇ ਹੋਏ ਨੇ, ਜਥੇਦਾਰ ਵੀ ਔਰ ਦੂਜੇ ਵੀ ਜਿਹੜੇ ਤਨਖਾਹਦਾਰ ਬਣੇ ਹੋਏ ਨੇ ਔਰ ਕਿਸੇ 'ਚ ਹਿੰਮਤ ਜੁਰਤ ਨਹੀਂ ਹੈ। ਔਰ ਮੈਂ ਮੁਬਾਰਕਬਾਦ ਦਿਆਂਗਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਹਨਾਂ ਦਰਜਨਾਂ ਵਰਕਰਾਂ ਨੂੰ, ਉਹਨਾਂ ਐਕਟਿਵਿਸਟ ਨੂੰ ਜਿਨ੍ਹਾਂ ਨੇ ਰਾਜਨਾਥ ਸਿੰਘ ਦੀ ਸਪੀਚ ਦੇ ਦੌਰਾਨ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਗੁੰਜਾਏ ਔਰ ਇਹ ਸੁਨੇਹਾ ਦਿੱਤਾ ਕਿ ਬੇਸ਼ੱਕ ਤੁਸੀਂ ਸਾਡੀ ਟੌਪ ਲੀਡਰਸ਼ਿਪ ਖਰੀਦੀ ਹੋਈ ਹੈ, ਇਹ ਅੱਜ ਜ਼ਮੀਰ ਫਰੋਸ਼ ਤੁਹਾਡੇ ਜਿਹੜੇ ਘੱਟ ਗਿਣਤੀਆਂ ਨੂੰ ਮਾਰਨ ਵਾਲੇ ਏਜੰਡੇ ਦੇ ਉੱਤੇ ਤੁਹਾਡੇ ਹੀ ਸਿਪਾਹ ਸਲਾਰ ਬਣੇ ਹੋਣਗੇ, ਪਰ ਅਨੰਦਪੁਰ ਦੀ ਧਰਤੀ ਤੇ ਅੱਜ ਵੀ ਆਜ਼ਾਦ ਸਪਿਰਿਟ ਕਾਇਮ ਹੈ, ਅੱਜ ਵੀ ਰਾਜ ਕਰੇਗਾ ਖਾਲਸਾ। ਔਰ ਇਸ ਅਨੰਦਪੁਰ ਦੀ ਧਰਤੀ ਤੋਂ ਜਿਸ ਬਾਰੇ ਜਦੋਂ ਅਸੀਂ ਖਾਲਸੇ ਦਾ ਕਨਸੈਪਟ ਬਾਦਸ਼ਾਹ ਜਾਂ ਬਾਗੀ ਦੇਖਦੇ ਹਾਂ, ਦਰਸ਼ਕਾਂ ਨੇ ਸਕਰੀਨ ਦੇ ਉੱਤੇ ਲਗਾਤਾਰਤਾ ਨਾਲ ਦੇਖਿਆ ਹੋਵੇਗਾ ਕਿ ਜਦੋਂ ਅਸੀਂ ਉਸ ਅਨੰਦਪੁਰ ਸਾਹਿਬ ਦੇ ਕਿਲਿਆਂ ਦੀ ਗੱਲ ਕਰਦੇ ਹਾਂ ਸੋ ਇਹੀ ਅਨੰਦਪੁਰ ਦੀ ਧਰਤੀ ਹੈ ਜਿੱਥੇ ਕੇਸਗੜ੍ਹ, ਆਨੰਦਗੜ੍ਹ, ਲੋਹਗੜ੍ਹ, ਹੋਲਗੜ੍ਹ, ਫਤਿਹਗੜ੍ਹ, ਤਾਰਾਗੜ੍ਹ, ਇਹ 6 ਕਿਲੇ, ਕਿਉਂਕਿ ਕੇਸਗੜ੍ਹ ਸਾਹਿਬ ਹੁਣ ਸਾਡੇ ਤਖਤਾਂ 'ਚ ਹੈ ਇਸ ਲਈ, ਲੇਕਿਨ ਤੁਸੀਂ ਤੋਂ ਗੜ੍ਹ ਸ਼ਬਦ ਦੇਖਦੇ ਹੋ ਜਿੱਥੇ ਉਹ ਗੜ੍ਹ ਹੋਣ, ਫੋਰਟ ਹੋਣ ਜਿਨ੍ਹਾਂ ਚੋਂ ਆਵਾਜ਼ ਨਿਕਲੀ ਹੋਏ ਕਿ ਖਾਲਸਾ ਬਾਦਸ਼ਾਹ ਜਾਂ ਬਾਗੀ, ਜਿੱਥੇ ਗੂੰਜਾਂ ਪਈਆਂ ਹੋਣ ਰਾਜ ਕਰੇਗਾ ਖਾਲਸਾ, ਜਿਸ ਧਰਤੀ ਨੂੰ ਗੁਰੂ ਕਲਗੀਧਰ ਪਾਤਸ਼ਾਹ ਜਿਹੜੇ ਉਸ ਖਾਲਸੇ ਦੇ ਪਿਤਾ ਨੇ, ਉਹਨਾਂ ਨੇ ਇਹ ਚਾਹਨਾ ਦਿੱਤੀ ਹੋਈ ਔਰ ਇਹ ਸ਼ਬਦ ਨੇ ਸਦਾ ਆਨੰਦ ਪ੍ਰਕਾਸ਼ ਆਨੰਦਪੁਰ ਬਾਸਮੋ। ਜਦੋਂ ਮਾਲਵੇ ਚ ਆਉਂਦੇ ਨੇ ਸਾਰੇ ਜਿਹੜੀ ਚਮਕੌਰ, ਮਾਛੀਵਾੜਾ ਔਰ ਲੱਖੀ ਜੰਗਲ, ਉਦੋਂ ਵੀ ਉਹਨਾਂ ਦੀ ਇੱਕ ਲਿਖਤ 'ਚ ਹੈ ਕਿ ਜਦੋਂ ਇੱਕ ਦਿਨ ਠੰਡੀ ਹਵਾ ਸ਼ਾਮ ਨੂੰ ਚੱਲਦੀ ਹੈ ਤੇ 10ਵੇਂ ਪਾਤਸ਼ਾਹ ਕਹਿੰਦੇ ਨੇ ਇਵੇਂ ਅੱਜ ਹਵਾ ਦਾ ਆਨੰਦ ਹੈ ਜਿਵੇਂ ਅਸੀਂ ਆਨੰਦਪੁਰ ਬੈਠੇ ਹੋਈਏ। ਸੋ ਜ਼ਾਹਰ ਹੈ ਕਿ ਗੁਰੂ ਕਲਗੀਧਰ ਪਾਤਸ਼ਾਹ ਉਸ ਆਨੰਦਪੁਰ ਦੇ ਜ਼ਰੇ ਜ਼ਰੇ 'ਚ ਵਸਦੇ ਨੇ, ਕਣ ਕਣ 'ਚ ਵਸਦੇ ਨੇ ਔਰ ਉਹ ਜਿਹੜੀ ਧਰਤੀ ਹੈ ਉਹ ਮੁਬਾਰਕ ਹੈ, ਉਹਦਾ ਜ਼ਰਾ ਜ਼ਰਾ ਜਿਹੜਾ ਉਹ ਮਸਤਕ ਨੂੰ ਲਾ ਕੇ 3 ਲੋਕਾਂ ਦੇ ਕਪਾਟ ਖੁੱਲ ਜਾਣਗੇ। ਲੇਕਿਨ ਮੈਂ ਸਮਝਦਾ ਹਾਂ ਵੀ ਗੁਰੂ ਕਲਗੀਧਰ ਪਾਤਸ਼ਾਹ ਔਰ ਉਸ ਆਨੰਦਪੁਰ ਦੀ ਧਰਤੀ ਦੇ ਉਹ ਹਜ਼ਾਰਾਂ ਮਰਜੀ ਵੜੇ ਜਿਨ੍ਹਾਂ ਨੇ 14 ਜੰਗਾਂ, 22 ਧਾਰ ਦੇ ਪਹਾੜੀ ਰਾਜੇ ਜਾਂ ਲਾਹੌਰ ਸਰਹੰਦ ਦੇ ਸੂਬੇਦਾਰ ਦੀਆਂ ਫੌਜਾਂ ਦੇ ਨਾਲ ਜਿਨ੍ਹਾਂ ਨੇ ਜੰਗਾਂ ਲੜੀਆਂ, ਜਿਨ੍ਹਾਂ ਨੇ ਸ਼ਹੀਦੀਆਂ ਪਾਈਆਂ, ਭਾਈ ਬਚਿੱਤਰ ਸਿੰਘ ਵਰਗੇ ਉਹ ਅਣਖੀ ਜਿਨ੍ਹਾਂ ਨੇ ਗੁਰੂ ਕਲਗੀਧਰ ਦਾ ਥਾਪੜਾ ਲੈ ਕੇ ਮਸਤ ਹਾਥੀਆਂ ਦਾ ਜਿਹੜਾ ਉਹ ਜਿਨ੍ਹਾਂ ਦੇ ਮਗਰ ਹੰਕਾਰ ਵਾਲੇ ਰਾਜੇ ਸੀ ਉਹਨਾਂ ਦੇ ਹੰਕਾਰ ਨੂੰ ਤੋੜਿਆ। ਉਸ ਧਰਤੀ ਨੂੰ ਜਿਸ ਧਰਤੀ ਦੇ ਉੱਤੇ ਕਦੇ ਭਾਈ ਕਨਈਆ ਪਾਣੀ ਦੀ ਮਸ਼ਕ ਨਾਲ ਸੱਜਣ ਤੇ ਦੁਸ਼ਮਣ, ਤੇ ਜਿਸ ਧਰਤੀ ਤੇ ਕਦੇ
ਭਾਈ ਨੰਦ ਲਾਲ ਦੀ ਕਲਮ ਚੱਲਦੀ ਹੈ ਕਿ ਜਿਹੜੇ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਇਸ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ। ਪਰ ਅੱਜ ਉਸ ਧਰਤੀ ਤੇ ਬੇਸ਼ੱਕ ਲੱਖਾਂ ਸਿੱਖ ਨਿਹੰਗਾਂ ਦੇ ਵੱਡੇ ਵੱਡੇ ਗੱਤਕਿਆਂ ਵਾਲੇ ਦਲ ਔਰ ਬੜੇ ਠਾਠ ਬਾਠ ਆਤਿਸ਼ਬਾਜ਼ੀਆਂ ਔਰ ਲਾਈਟਸ ਔਰ ਜਿਹਨੂੰ ਸਾਊਂਡ ਐਂਡ ਮਿਊਜ਼ਿਕ ਔਰ ਕਈ ਕੁਛ ਦੇ ਥੱਲੇ ਜਿਹੜਾ ਉਹਨੂੰ ਬਣਾਇਆ ਹੋਇਆ, ਪਰ ਜੇ ਉਸ ਆਨੰਦਪੁਰ ਦੀ ਸਪਿਰਿਟ ਦੀ ਗੱਲ ਕਰੀਏ ਤੇ ਜਿਸ ਕਿਸਮ ਦੇ ਨਾਲ ਇਹਨਾਂ ਨੇ ਇਸ ਸਪਿਰਿਟ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ, ਕੌਮ ਗੁਲਾਮੀ ਦੇ ਸੰਗਲਾਂ 'ਚ ਜਕੜੀ ਹੋਈ ਹੈ। ਗੁਰੂ ਕਲਗੀਧਰ ਦੇ ਸਪੁੱਤਰ ਸਪੁੱਤਰੀਆਂ ਜਿਨ੍ਹਾਂ ਨੇ ਉਹ ਵਾਰਡ ਚੁਣੀ ਜੀ, ਉਹ ਜੇਲ੍ਹਾਂ 'ਚ ਡੱਕੇ ਹੋਏ ਨੇ, ਬੇੜੀਆਂ ਦੇ ਵਿੱਚ ਡੱਕੇ ਹੋਏ ਨੇ, ਬੇੜੀਆਂ ਦੇ ਵਿੱਚ ਨੂੜੇ ਹੋਏ ਨੇ। ਔਰ ਇਹ ਜਿਹੜੇ ਨੇ ਉੱਥੇ ਉਸ ਧਰਤੀ ਦੇ ਉੱਤੇ ਜਿਹੜੇ ਮਨੁੱਖੀ ਆਜ਼ਾਦੀਆਂ ਕੁਚਲਣ ਵਾਲੇ ਨੇ, ਉਹ ਅੱਜ VIP ਬਣ ਕੇ ਆ ਰਹੇ ਨੇ। ਇਹ ਇਸ ਤੋਂ ਵੱਧ ਕੇ ਕੀ ਤੋਹੀਨ ਹੋਏਗੀ। ਸੋ ਅਸੀਂ ਇਸ 350 ਸਾਲਾ ਸਥਾਪਨਾ ਜਿਹੜੇ ਕਿ ਚੱਕ ਨਾਨਕੀ ਦੇ ਨਾਂ ਨਾਲ ਜਿਸ ਦੀ ਸ਼ੁਰੂਆਤ ਹੁੰਦੀ ਹੈ, ਉਸ ਦਿਵਸ ਨੂੰ ਇਹ ਅੱਜ ਦਾ ਪ੍ਰੋਗਰਾਮ ਸਮਰਪਿਤ ਕਰਦੇ ਹਾਂ ਔਰ ਇਹ ਆਸ ਕਰਦੇ ਹਾਂ ਕਿ ਆਨੰਦਪੁਰ ਉਸ ਸਪਿਰਿਟ ਦਾ ਨਾਂ ਹੈ, ਉਸ ਫਰੀडम ਦਾ ਨਾਂ ਹੈ। ਅਸੀਂ ਸਾਰੇ ਹੀ ਆਨੰਦਪੁਰ ਦੇ ਵਾਸੀ ਹਾਂ। ਅੰਮ੍ਰਿਤ ਛਕਾਉਣ ਵੇਲੇ ਇਹੀ ਕਿਹਾ ਜਾਂਦਾ ਹੈ ਕਿ ਅੱਜ ਤੋਂ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ, ਮਾਤਾ ਸਾਹਿਬ ਕੌਰ ਵਾਸੀ ਆਨੰਦਪੁਰ ਦੇ। ਤੇ ਅੱਜ ਅਸੀਂ ਆਨੰਦਪੁਰ ਦੇ ਵਾਸੀ ਆਪਣੇ ਆਪ ਨੂੰ ਜ਼ਰੂਰ ਪੁੱਛੀਏ ਕਿ ਅੱਜ ਸਾਡੀ ਕੌਮ ਜਿਹੜੀ ਹੈ ਉਹ ਕੜੀਆਂ ਔਰ ਬੇੜੀਆਂ ਦੇ ਵਿੱਚ ਜਕੜੀ ਹੋਈ, ਗੁਲਾਮੀ ਦੇ ਵਿੱਚ ਨੂੜੀ ਹੋਈ, ਔਰ ਉਸ ਧਰਤੀ ਦੇ ਉੱਤੇ ਕਿਹਨਾਂ ਦਾ ਬੋਲਬਾਲਾ ਹੈ, ਕਿਹਨਾਂ ਦਾ ਰਾਜ ਹੈ। ਔਰ ਅਸੀਂ ਖਾਲਸਾ ਜੀ ਕੇ ਬੋਲਬਾਲੇ ਦੀ ਅਰਦਾਸ ਕਰਦੇ ਤੇ ਫਿਰ ਆਨੰਦਪੁਰ ਦਾ ਰਿਜ਼ੋਲਵ ਇਹੀ ਹੋਣਾ ਚਾਹੀਦਾ ਹੈ ਕਿ ਉਸ ਧਰਤੀ ਦੇ ਉੱਤੇ ਅਸੀਂ ਦਰਿਆਏ ਜਮਨਾ ਤੋਂ ਵਾਘਾ ਤੱਕ ਇੱਕ ਆਜ਼ਾਦ ਪ੍ਰਭੂ ਸੱਤਾ ਸੰਪੰਨ ਦੇਸ਼ ਖਾਲਿਸਤਾਨ ਕਾਇਮ ਕਰਨਾ। ਇਹੀ ਆਨੰਦਪੁਰ ਦੀ ਸਪਿਰਿਟ ਹੈ ਤੇ ਇਹੀ ਸੱਚੀ ਟ੍ਰਿਬਿਊਟ ਹੋਏਗੀ, ਈਵਨ ਜੇ ਇਹਨੂੰ ਅਸੀਂ ਸਥਾਪਨਾ ਦਿਵਸ ਦੇ ਹਵਾਲੇ ਨਾਲ ਵੀ ਗੱਲ ਕਰਨੀ। ਜੀ ਡਾਕਟਰ ਸਾਹਿਬ, ਬਿਲਕੁਲ ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਨਾਲ ਲੈਣੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।